ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸਟੂਡੈਂਟ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਕੋਵਿਡ ਕ੍ਰਾਈਸਿਸ ਦੇ ਚੱਲਦਿਆਂ ਜਿੱਥੇ ਸਿੱਖ ਕੌਮ ਦੇ ਵਲੰਟੀਅਰਸ ਥਾਂ ਆਪਣੀਆਂ ਜਾਨਾਂ ਨੂੰ ਖਤਰੇ ਵਿੱਚ ਪਾ ਕੇ ਨਿਸ਼ਕਾਮ ਸੇਵਾ ਕਰ ਰਹੇ ਹਨ, ਉੱਥੇ ਕੱਟੜ ਹਿੰਦੂ ਤਵੀਆਂ ਵੱਲੋਂ ਸਿੱਖਾਂ ਦੇ ਖਿਲਾਫ ਭੰਡੀ ਪ੍ਰਚਾਰ ਪੂਰੀ ਤਰ੍ਹਾਂ ਜਾਰੀ ਹੈ। ਸੋ ਵਿਊਅਰਸ, ਇਸੇ ਕੌਮ ਲਈ ਵੀ ਵਿਚਾਰਨ ਦੀ ਘੜੀ ਹੈ ਕਿ ਅਸੀਂ ਕਦੋਂ ਤੱਕ ਹਿੰਦੂ ਤਵੀਆਂ ਦੇ ਹੱਥੋਂ ਜ਼ਲੀਲ ਹੁੰਦੇ ਰਹਿਣਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਅਕਸਰ ਅਸੀਂ ਵੀ ਉਸ ਫਕੀਰ ਦੀ ਕਹਾਣੀ ਸੁਣਾਉਂਦੇ ਹਾਂ ਜਿਹੜਾ ਬਿੱਛੂ ਨੂੰ ਪਾਣੀ 'ਚ ਡੁੱਬਣ ਤੋਂ ਬਚਾ ਰਿਹਾ ਹੈ, ਹਾਲਾਂਕਿ ਬਾਰ-ਬਾਰ ਬਿੱਛੂ ਕੱਟ ਰਿਹਾ। ਔਰ ਜਦੋਂ ਉਹਨੂੰ ਕਿਹਾ ਜਾਂਦਾ ਵੀ ਤੂੰ ਇਵੇਂ ਕਿਉਂ ਕਰ ਰਿਹਾ, ਉਹ ਕਹਿੰਦਾ ਵੀ ਜੇ ਇਹ ਬਿੱਛੂ ਆਪਣਾ ਸੁਭਾਅ ਨਹੀਂ ਛੱਡਦਾ ਤੇ ਫਕੀਰ ਰੱਬ ਦਾ ਬੰਦਾ ਆਪਣਾ ਦੂਸਰਿਆਂ ਦਾ ਭਲਾ ਕਰਨ ਦਾ ਸੁਭਾਅ ਕਿਉਂ ਛੱਡੇ। ਔਰ ਮੈਂ ਸਮਝਦਾ ਵੀ ਇਹ ਬਿਲਕੁਲ ਅਸੀਂ ਇਸ ਨਾਲ ਸਹਿਮਤ ਹਾਂ। ਪਰ ਫਿਰ ਵੀ ਸਾਡੇ ਭੈਣਾਂ ਭਰਾਵਾਂ ਨੂੰ ਦੂਸਰਾ ਸਿਰਾ ਵੀ ਦੇਖਣਾ ਚਾਹੀਦਾ ਹੈ ਕਿ ਜਿਹੜੇ ਲੋਕਾਂ ਦੀ ਜ਼ਿੰਮੇਵਾਰੀ ਹੈ, ਹਕੂਮਤ ਕਿਸ ਕਦਰ ਭਗੌੜੀ ਹੈ, ਰਾਦਰ ਫੈਕਟਸ ਨੂੰ ਲੁਕਾਉਣ ਦੀ ਕੋਸ਼ਿਸ਼ ਹੈ। ਲੋਕ ਮਰ ਰਹੇ ਨੇ, ਆਕਸੀਜਨ ਨਹੀਂ ਹੈ, ਹਸਪਤਾਲ ਨਹੀਂ ਨੇ, ਖਾਣ ਨੂੰ ਨਹੀਂ ਹੈ ਲੋਕਾਂ ਦੇ ਕੋਲ। ਔਰ ਸਿੱਖ ਕੌਮ ਆਪਣੇ ਗੁਰੂਆਂ ਦੇ ਰਸਤੇ 'ਤੇ ਚੱਲਦੇ ਆ, ਉਹਨਾਂ ਵੱਲੋਂ ਦੱਸੇ ਰਾਹ 'ਤੇ ਚੱਲਦੇ ਆ। ਕੋਵਿਡ-19 ਦੀ ਸ਼ੁਰੂਆਤ ਜਦੋਂ ਹੁੰਦੀ ਹੈ ਉਦੋਂ ਤੋਂ ਲੈ ਕੇ ਦੁਨੀਆ ਭਰ 'ਚ ਲੰਗਰ ਲਾਉਣ ਦਾ, ਔਰ ਭਾਰਤ ਦੇ ਵਿੱਚ ਵੀ। ਔਰ ਹੁਣ ਜਦੋਂ ਦਾ ਸੈਕੰਡ ਇਹ ਵੇਰੀਐਂਟ ਜਿਸ ਨੇ ਲੱਖਾਂ ਲਾਸ਼ਾਂ ਵਿਛਾ ਦਿੱਤੀਆਂ ਨੇ, ਭਾਵੇਂ ਹਜ਼ਾਰਾਂ 'ਚ ਹੀ ਇਹ ਹੁਣ ਕਬੂਲ ਕਰਨ ਲੱਗ ਪਏ ਨੇ, ਉਹਦੇ 'ਚ ਵੀ ਕਿਵੇਂ ਬਾਹਰ ਨਿਕਲ ਕੇ ਕ੍ਰੀਮੇਟ ਵੀ ਕਰਦੇ ਨੇ, ਆਕਸੀਜਨ ਵੀ, ਔਰ ਖੁਦ ਖਤਰਿਆਂ ਨੂੰ ਮੁੱਲ ਲੈ ਕੇ ਕਿਸ ਕਦਰ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਇੰਟਰਨੈਸ਼ਨਲ ਮੀਡੀਆ ਵੱਲੋਂ ਔਰ ਉਹਨਾਂ ਦੇ ਕੁਛ ਜਿਹੜੇ ਲੋਕ ਵਰਖਾ ਦੱਤ ਵਰਗੇ ਵੀ ਔਰ ਦੂਸਰੇ ਵੀ, ਉਹਨਾਂ ਦੀ ਮਜਬੂਰੀ ਬਣੀ। ਉਹਨਾਂ ਨੇ ਕਿਹਾ ਕਿ ਜੀ ਲੋਕ ਮਰ ਰਹੇ ਨੇ ਬਿਨਾਂ ਆਕਸੀਜਨ ਤੋਂ। ਸਿੱਖਾਂ ਨੇ ਦੇਖੋ ਗੁਰਦੁਆਰਿਆਂ 'ਚ ਆਕਸੀਜਨ ਦੇ ਲੰਗਰ ਲਗਾਏ ਹੋਏ। ਪਾਕਿਸਤਾਨੀ ਐਂਕਰਸ ਨੇ ਔਰ ਉਹਨਾਂ ਦੇ ਮੀਡੀਆ ਨੇ ਜਾਂ ਯੂਟਿਊਬਰਸ ਨੇ ਹੋਰ ਵੀ ਐਪਰੀਸ਼ੀਏਟ ਕੀਤਾ। ਉਹਨਾਂ ਨੇ ਪੂਰੀ ਇਸ ਦੇ ਉੱਤੇ ਜਿਹੜਾ ਹੈ ਉਹ ਬਹੁਤ ਸਾਰੇ ਸੈਗਮੈਂਟ ਤੁਹਾਨੂੰ ਨਜ਼ਰ ਆ ਸਕਦੇ ਨੇ। ਪਰ ਦੁਸ਼ਮਣ ਦੇਖੋ ਕਿ ਹਿੰਦੂ ਤੋਂ ਵੀ ਵਿਚਾਰਧਾਰਾ ਔਰ ਇਹ ਜਿਹੜੇ ਨਫ਼ਰਤ ਵੰਡਣ ਵਾਲੇ, ਨਫ਼ਰਤ ਫੈਲਾਉਣ ਵਾਲੇ, ਉਹਨਾਂ ਨੂੰ ਈਵਨ ਸਿੱਖਾਂ ਦੀ ਤਾਰੀਫ ਜਿਹੜੀ ਕਿ ਇੰਡੀਪੈਂਡੈਂਟ ਕਿਸਮ ਦੇ ਲੋਕ ਕਰ ਰਹੇ ਨੇ, ਉਹਨਾਂ ਨਾਲ ਵੀ ਬੜੀ ਤਕਲੀਫ ਹੈ। ਹਾਲਾਂ ਜੇ ਤਾਰੀਫ ਦੇ ਹਵਾਲੇ ਨਾਲ ਮੈਂ ਦੇਖਾਂ ਤੇ ਈਵਨ ਬਹੁਤ ਵਾਰੀ ਜਿਹੜੇ ਮਹਿੰਦਰਾ ਗੱਡੀ ਵਾਲੇ ਨੇ ਉਹਨਾਂ ਦਾ ਹੁੰਦਾ। ਔਰ ਇਹ ਇੱਕ ਇਕਨੋਮਿਕ ਟਾਈਮਸ ਨੇ ਦੀ ਖਬਰ ਹੈ। ਔਰ ਇਹ ਮਹਿੰਦਰਾ ਜਿਹੜਾ ਹੈ ਇਹ ਵੱਡਾ ਕਾਰਖਾਨੇਦਾਰ ਔਰ ਵੱਡਾ ਇਸ ਕਿਸਮ ਦਾ, ਉਹਨੇ ਇੱਕ ਟਵੀਟ ਕੀਤਾ, ਨੋ ਫਿੰਗਰ ਪੁਆਇੰਟਿੰਗ ਔਰ ਬਲੇਮ ਗੇਮ, ਆਨੰਦ ਮਹਿੰਦਰ ਲਾਰਡਸ ਯੂਨਾਈਟਿਡ ਸਿੱਖਸ ਐਫੀਸ਼ੀਐਂਟ ਸੈਲਫਲੈਸ ਵਰਕ ਇਨ ਪੈਂਡੇਮਿਕ। ਔਰ ਉਹ ਆਨੰਦ ਮਹਿੰਦਰਾ ਟਵੀਟ ਕਰਦਾ ਹੈ, ਨੋ ਵਾਈਨਿੰਗ, ਨੋ ਫਿੰਗਰ ਪੁਆਇੰਟਿੰਗ ਔਰ ਬਲੇਮ ਗੇਮਸ, ਨੋ ਚੈਸਟ ਥੰਪਿੰਗ ਈਦਰ, they just get down to helping others quietly, efficiently, selflessly. I learn from them every day. This is the only way to defeat not just COVID but every other problem our country might face. ਉਹਨਾਂ ਨੇ ਕਿਹਾ ਕਿ ਜੀ ਇਹ ਦੇਖੋ ਸਿੱਖਾਂ ਦੀਆਂ ਸੰਸਥਾਵਾਂ, ਔਰ ਉਹਨਾਂ ਨੇ ਖਾਸ ਤੌਰ 'ਤੇ ਯੂਨਾਈਟਿਡ ਸਿੱਖਸ ਦਾ ਨਾਂ ਲਿਆ ਜਿਨ੍ਹਾਂ ਨੇ ਬੰਗਲੌਰੂ ਦੇ ਵਿੱਚ ਇੱਕ ਹਸਪੀਟਲ ਕਾਇਮ ਕੀਤਾ। ਔਰ ਉਹਦੇ 'ਤੇ ਉਹਨੇ ਕਿਹਾ ਕਿ ਕੋਈ ਸ਼ਿਕਾਇਤ ਨਹੀਂ ਕਰਦੇ, ਕਿਸੇ ਨੂੰ ਕੋਈ ਉਹਨਾਂ ਨੇ ਬਲੇਮ ਨਹੀਂ ਦਿੱਤਾ ਕਿ ਭਾਈ ਕੌਣ ਦੋਸ਼ੀ ਹੈ, ਕੋਈ ਉਹ ਛਾਤੀ ਨਹੀਂ ਪਿੱਟਦੇ। ਜਸਟ ਉਹ ਆਪਣੇ ਕੰਮ 'ਚ ਲੱਗ ਗਏ ਨੇ, ਚੁੱਪਚਾਪ ਨਿਸ਼ਕਾਮ ਹੋ ਕੇ। ਮੈਂ ਰੋਜ਼ਾਨਾ ਇਹਨਾਂ ਤੋਂ ਸਿੱਖਦਾ। ਇਹੀ ਇੱਕ ਤਰੀਕਾ ਹੈ ਜਿਹਦੇ ਥੱਲੇ ਤੁਸੀਂ ਕੋਵਿਡ ਨਾਲ ਵੀ ਲੜ ਸਕਦੇ ਹੋ, ਉਹਨੂੰ ਹਰਾ ਸਕਦੇ ਹੋ, ਬਟ ਹੋਰ ਵੀ ਜਿਹੜੀ ਕੋਈ ਮੁਲਕ ਦੀ ਪ੍ਰੋਬਲਮ ਹੈ ਉਸ ਨਾਲ ਡੀਲ ਕਰਨ ਦੇ ਲਈ ਇਹੀ ਹੈ। ਹੁਣ ਇੱਕ ਪਾਸੇ ਤਾਂ ਇਸ ਲੈਵਲ ਦੀ ਟ੍ਰਿਬਿਊਟ ਹੈ ਜਿਹਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਹੁਣ ਹਾਲ ਉੱਥੇ ਕੀ ਹੈ, ਆਮ ਜਿਹੜੇ ਲੋਕ ਨੇ, ਹੁਣ ਜਿਹੜੀ ਸੀਰਮ ਇੰਸਟੀਚਿਊਟ ਦਾ ਹੈੱਡ ਹੈ ਆਦਰ ਪੂਨਾਵਾਲਾ, ਉਹ ਆਪਣਾ ਟੱਬਰ ਲੈ ਕੇ ਸਾਰਾ ਹੀ ਇੰਗਲੈਂਡ ਦੌੜ ਕੇ ਆ ਗਿਆ। ਔਰ ਹਰ ਨਿਊਜ਼ ਚੈਨਲ ਨੇ ਉਸ ਖਬਰ ਨੂੰ ਕਵਰ ਕੀਤਾ। ਉਹਨੇ ਕਿਹਾ ਕਿ ਜੀ ਸੀਰਮ ਚੀਫ ਫਲਾਈਜ਼ ਟੂ UK ਟੂ ਐਸਕੇਪ ਥ੍ਰੈਟਸ ਫਰੋਮ CMs ਕਾਰਪੋਰੇਟਸ ਬਿਗੀਜ਼। ਉਹਨੇ ਕਿਹਾ ਜੀ ਮੈਨੂੰ ਕੋਈ ਚੀਫ ਮਿਨਿਸਟਰ ਧਮਕੀਆਂ ਦੇ ਤੂੰ ਬਣਾ। ਕਹਿੰਦਾ ਮੈਂ ਆਪਣੇ ਟੱਬਰ ਦੀ ਜਾਨ ਨਹੀਂ ਗਵਾਣੀ ਹੈ, ਮੈਂ ਆ ਗਿਆ। ਫਿਰ ਹਿੰਦੀ ਵਾਲੇ ਕਹਿ ਰਹੇ ਨੇ।
और आदर पुणे वाला पत्नी और बच्चों संग ब्रिटेन पहुंचे। कहा वैक्सीन को लेकर कुछ सबसे पावरफुल लोगों के दबाव के बाद छोड़ा देश कि भी मैनू तो इन्ना प्रैशर है, मैं इत्थे नहीं रह सकता। फिर वो कहता है एवरीथिंग फॉल्स ऑन माई शोल्डर्स, कांट डू इट एलोन। आदर पूना वाला ऑन वैक्सीन प्रैशर। हुण उत्थे ये दौड़ रहे ने, किन्ने हज़ार मिलीयनर दौड़े ने अपने जहाज़ां 'ਚ ਤੇ ਸਿੱਖ ਬਾਹਰੋਂ ਜਾ ਕੇ ਵੀ ਜਿਹੜੇ ਪਹਿਲਾਂ ਸਰਵ ਕਰਦੇ ਰਹੇ, ਹੁਣ ਤਾਂ ਪਾਬੰਦੀ ਹੈ ਕਿਤੇ ਵੀ ਜਾ, ਲੇਕਿਨ ਆਕਸੀਜਨ ਕੰਸਨਟਰੇਟ ਵੀ ਜਾ ਰਿਹਾ ਹੈ, ਸਿਲੰਡਰ ਵੀ ਜਾ ਰਿਹਾ ਹੈ, ਔਰ ਹਜ਼ਾਰਾਂ ਵਰਕਰ ਜਿਹੜੇ ਨੇ ਸਿੱਖਾਂ ਦੇ ਉਹ ਭਾਰਤ ਭਰ ਦੇ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਹੁਣ ਇਸ ਦੀ ਕਿੰਨੀ ਤਕਲੀਫ ਹੈ ਇਹ ਜਿਹੜੀ ਸਿੱਖਾਂ ਨੂੰ ਥੋੜ੍ਹੀ ਬਹੁਤ ਇਸ 'ਚੋਂ ਨਿਊਟਰਲ ਕਿਸਮ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜਿਨ੍ਹਾਂ ਨੂੰ ਅਸੀਂ ਖਾਲਿਸਤਾਨੀ ਕਹਿ ਕੇ ਭੰਡਿਆ, ਲਾਲ ਕਿਲ੍ਹੇ ਦੇ 26 ਜਨਵਰੀ ਦੇ ਵਾਕਿਆ ਨੂੰ ਅਸੀਂ ਦੇਸ਼ ਤੋੜਨ ਦਾ ਬਣਾ ਕੇ ISI ਨਾਲ ਜੋੜਿਆ, ਪਾਕਿਸਤਾਨ ਨਾਲ ਜੋੜਿਆ। ਇਹ ਤਾਂ ਸਿੱਖ ਕੌਮ ਦਾ ਸਰਬੱਤ ਦੇ ਜਿੱਥੇ ਇਹਨਾਂ ਦੇ ਮੰਦਰ ਉਹਨਾਂ 'ਚੋਂ ਕੁਛ ਨਹੀਂ ਨਿਕਲ ਰਿਹਾ ਸਿਵਾਏ ਨਫ਼ਰਤ ਤੋਂ, ਉੱਥੇ ਸਿੱਖਾਂ ਦੇ ਇਨਸਾਨੀਅਤ ਦੇ ਪੈਗਾਮ ਨੇ ਜਿਹੜੇ ਆਮ ਹਿੰਦੁਸਤਾਨੀ ਨੇ ਉਹਨਾਂ ਦੇ ਦਿਲ ਨੂੰ ਵੀ ਮੋਹਿਆ। ਔਰ ਉਹ ਹੁਣ ਕਿਸ ਕਦਰ ਟਵਿੱਟਰ 'ਤੇ ਬੈਠ ਕੇ, ਸੋਸ਼ਲ ਮੀਡੀਆ 'ਤੇ ਬੈਠ ਕੇ ਕੀ ਕਰ ਰਹੇ ਨੇ, ਉਸ ਦੇ ਜਿਹੜੇ ਕੁਛ ਨੈਗੇਟਿਵ ਟਵੀਟ, ਔਰ ਇਹ ਸਪੈਕਟਰਮ ਪੰਜਾਬ ਦੀ ਸਟੋਰੀ ਹੈ ਉਹਨਾਂ ਨੇ, ਔਰ ਹੋਰ ਵੀ ਬਹੁਤ ਸਾਰੀ ਥਾਵਾਂ 'ਤੇ ਚੱਲ ਰਿਹਾ ਹੋਏਗਾ। ਔਰ ਇਹ ਦਿਨੇਸ਼ ਸ਼ਰਮਾ ਨਾਂ ਦਾ ਬੰਦਾ, ਕਿਉਂਕਿ ਇਹ ਸਾਰੇ ਉਹਨਾਂ ਦੇ IT ਸਰ, ਇਹ BJP ਦਾ ਰਿਸਪੌਂਸ, ਕਾਮਨ ਹਿੰਦੂ ਐਪਰੀਸ਼ੀਏਟ, ਕਿਉਂਕਿ ਉਹ ਤਾਂ ਮਰ ਰਿਹਾ, ਉਹਨੂੰ ਤਾਂ ਨਜ਼ਰ ਹੀ ਆ ਰਿਹਾ ਹੈ। ਔਰ ਮੈਂ ਕਈ ਹਿੰਦੂ ਬੀਬੀਆਂ ਦੇ ਬੰਦਿਆਂ ਦੇ ਉਹਨਾਂ ਨੇ ਕਿਹਾ ਜੀ ਅਸੀਂ ਜਿੰਨੇ ਨੰਬਰ ਦਿੱਤੇ ਜਾ ਰਹੇ ਨੇ ਸਰਕਾਰੀ ਔਰ ਦੂਜਿਆਂ ਦੇ ਕਿ ਜੀ ਆਕਸੀਜਨ ਲਈ ਕਰੋ, ਕੋਈ ਨਹੀਂ ਸੀ। ਅਸੀਂ ਯੂਨਾਈਟਿਡ ਸਿਕਸ ਨੂੰ ਕਾਲ ਕੀਤਾ, 2 ਦਿਨ ਦੇ ਵਿੱਚ ਸਿਲੰਡਰ ਡਿਲੀਵਰ, ਅਸੀਂ ਖਾਲਸਾ ਏਡ ਨੂੰ ਅੱਡ ਦੇ ਇੰਟਰਵਿਊ। पर इत्थे दिनेश शर्मा ये कह रहा है एक बात आपको बता दें, ये लंगर गुरुद्वारे के पैसों से लगते हैं और अगर पंजाब में रहते हो तो पता होगा कि गुरुद्वारों में हिंदू भी उतने ही जाते हैं जितने सिख और अपना पूरा योगदान देते हैं, इसलिए गुरु हिंदुओं के और गुरुद्वारे हिंदुओं के भी हैं। हुण ये गुरुद्वारियां ते भी अपना जिहड़ा कि जी देखो असीं। फिर राज नां दा एक कह रहा है कि मोस्ट ऑफ सिक्स डू दिस फॉर शो ऑफ, कि सिख शो ऑफ करने ਲਈ कर रहे हैं। एक अब दे विलियर्स तो ये कह रहा है कि वो अलग बात है कि डोनेशन से सब कुछ होता है पर शुरुआत तो करनी, ये वो डिफेंड कर रहे हैं कि भी चलो डोनेशन नाल ही सही, पर किसी ने तो किया है। पर उहदे च एक हिमंत द्विवेदी कह रहे हैं सबसे ज़्यादा यही सिख लोग ब्लैक मार्केटिंग करते हैं। मतलब हुण आ लै लो इन्हां तो सेवा दा फल। फिर एक कीप समाइलिंग ਦੇ ਨਾਂ ਥੱਲੇ ਜਿਹੜਾ ਨਫ਼ਰਤ ਨਾਲ ਭਰੀ ਹੋਈ ਪਣਤਾਣੀ ਹੈ, ਉਹ ਕਹਿੰਦੇ ਆਰ ਦੇ ਦਾ ਓਨਲੀ ਵਨ ਡੂਇੰਗ ਇਟ ਔਰ ਯੂ ਸੀ ਓਨਲੀ them, what about massive farmers protest that is spreading virus, ਕਿ ਕੀ ਸਿਰਫ ਸਿੱਖ ਹੀ ਕਰ ਰਹੇ ਨੇ, ਹੋਰ ਨਹੀਂ ਨਜ਼ਰ ਆਉਂਦੇ? ਉਹ ਦੇਖੋ ਕਿਸਾਨਾਂ ਵੱਲ ਜਿਹੜੇ ਨੇ ਉਸ ਵਾਇਰਸ ਨੂੰ ਸਪਰੈਡ ਕਰ ਰਹੇ ਨੇ। ਆਸ਼ੀਸ਼ ਕੀਰਤਾਨੀਆ ਨਾਂ ਦਾ ਇਹ ਕਹਿੰਦਾ ਜੈਸੇ ਲਾਲ ਕਿਲੇ पे ਖਾਲਿਸਤਾਨੀਆਂ ਨੇ किया, ਹੁਣ ਉਹ ਲਾਲ ਕਿਲਾ ਕਹਿ ਰਹੇ ਨੇ ਇਹ ਸਭ ਖਾਲਿਸਤਾਨੀ ਨੇ। ਔਰ ਇਹ ਇੱਕ ਪੰਡਤ ਜੀ ਦੀ ID ਤੋਂ ਜਿਹੜਾ ਉਹ ਲਿਖ ਰਿਹਾ, ਪੰਡਤ ਪਹਾੜੀ ਪੰਡਤ ਆਪਣੇ ਆਪ ਨੂੰ ਕਹਿੰਦਾ नो ऑफेंस बट इनके पास कहाँ से आती है हॉस्पिटल या ओपन में तो मिल नहीं रही पर ऑक्सीजन का लंगर चल रहा है। वो कहना इन्हों की इन्वेस्टिगेशन करो कि अस्पताल इन्हों को आंदी कितों, मार्केट से सारे केले उठा लो बाद में उसे बांट दो, दिस इज़ फॉर एवरी NGO रिलीजियस ऑर्गेनाइजेशन विच इज़ होर्डिंग इन द नेम। उन्होंने कहा जी इन्हों के मुकदमे करो, होर्डिंग कर रहे हैं। हाँ कि भी ये आई कितों इन्हों के कोल ऑक्सीजन। और ये जड़ा कोई सनातनी दी ID तो है, चोर भाई क्रेडिट लेने दो इनको, हमको नहीं चाहिए, हमारे मंदिर सेवा करते रहेंगे बिना एडवर्टाइजिंग के, सेवा के नाम पर एडवर्टाइजिंग चलिए भी नहीं, चाहिए भी नहीं हमको, कि जी ये तो एवं एडवर्टाइजमेंट का देखो साडे मंदिर कितनी सेवा कर रहे हैं। और ये एक नवीन पांडे कह रहा है इट इज़ ऑल अबाउट PR and for damage control after Lal Killa fiasco, so that again anti-national elements can activated in the name of Kisan bill, otherwise number of people are doing this silently। उन्होंने कहा जी एवें एडवर्टाइज लाल किले च इन्हां दा फियास्को होया ते उहनूं ये अपना कवर अप कर रहे हैं। सो ये है इन्हां दा इनाम हिंदू तवीआं दा। सो असीं अपनी कौम नूं ये जरूर कहना चाहुंदे हैं सैल्फलैसनैस, सेवा,
ਇਨਸਾਨੀਅਤ ਬਹੁਤ ਵੱਡੀ ਗੱਲ ਹੈ, ਪਰ ਇਹ ਵੀ ਦੇਖੀਏ ਕਿ ਕਦੋਂ ਤੱਕ ਅਸੀਂ ਇਹਨਾਂ ਹਿੰਦੂ ਤਵੀਆਂ ਦੇ ਹੱਥਾਂ 'ਚ ਜ਼ਲੀਲ ਹੋਣਾ। ਔਰ ਇਸ ਗੱਲ ਦਾ ਵੀ ਧਿਆਨ ਰਹੇ, ਭਾਈ ਗੁਰਦਾਸ ਯਾਦ ਕਰਾਉਂਦੇ ਨੇ, ਸੱਪੀ ਦੁੱਧ ਪਿਆਲੀਏ ਵੇਹੋ ਮੂੰਹੋਂ ਸੁੱਟੇ, ਕਿ ਜੇ ਸੱਪ ਨੂੰ ਤੁਸੀਂ ਦੁੱਧ ਪਿਆਉਂਦੇ ਵੀ ਰਹੋ ਤੇ ਉਹਨੇ ਮੂੰਹ 'ਚੋਂ ਜ਼ਹਿਰ ਹੀ ਸੁੱਟਣਾ। ਸੋ ਇਹਨਾਂ ਤੋਂ ਛੁਟਕਾਰਾ ਹਾਸਲ ਕਰਨਾ ਹੀ ਠੀਕ ਹੈ। ਇਸ ਵੇਲੇ ਕਾਮਨ ਬੰਦੇ ਦੀ ਸੇਵਾ ਸਾਡਾ ਫਰਜ਼ ਹੈ, ਪਰ ਅਲਟੀਮੇਟ ਆਨਸਰ ਸਾਡਾ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੈ, ਦਰਿਆਏ ਜਮਨਾ ਤੋਂ ਵਾਘਾ ਤੱਕ। ਇਸ ਤੋਂ ਬਿਨਾਂ ਕੋਈ ਹੱਲ ਨਹੀਂ ਹੈ। ਔਰ ਜਿਵੇਂ ਅਸੀਂ ਕਲੋਜ਼ਿੰਗ ਦੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਤੇ ਵਿਚਾਰ ਕਰਦੇ ਹਾਂ, ਗੌੜੀ ਰਾਗ ਦਾ ਉਹਨਾਂ ਦਾ ਸ਼ਬਦ ਹੈ, ਗਗਨ ਰਸਾਲ ਚੂਹੈ ਮੇਰੀ ਭਾਠੀ, ਸੰਚ ਮਹਾਰਸ ਤਨ ਪਿਆ ਕਾਠੀ, ਉਹਾਂ ਕੋ ਕਹੀਐ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ। ਰਹਾਓ, ਜਿਵੇਂ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੁੰਦੀ ਹੈ। ਔਰ ਕਬੀਰ ਸਾਹਿਬ ਨੇ ਕਿ ਜਦੋਂ ਰੱਬ ਦੇ ਨਾਲ ਮਿਲਾਪ ਹੁੰਦਾ ਹੈ, ਰੱਬ ਦੇ ਨਾਲ ਕੁਰਬਤ, ਉਸ ਅਨਬ੍ਰੇਕੇਬਲ ਜਿਹੜਾ ਬੌਂਡ ਹੈ ਉਹ ਬਣਾ ਦਿੰਦੀ ਹੈ ਕਿ ਰੱਬ ਤੁਹਾਡੇ 'ਚ ਹੈ, ਤੁਸੀਂ ਰੱਬ 'ਚੋਂ। ਉਸ ਸਿਚੁਏਸ਼ਨ ਨੂੰ ਬੋਡੀ ਦੇ ਅੰਦਰ ਜਦੋਂ ਅਸੀਂ ਦਸਮ ਦੁਆਰ ਕਹਿੰਦੇ ਹਾਂ, ਜ਼ਾਹਰ ਹੈ ਕਿ ਇਹ ਤੁਹਾਡੇ ਦਿਮਾਗ ਦਾ ਸੈਂਟਰਲ ਹਿੱਸਾ ਹੈ। ਮੈਂ ਇਸ ਡਿਬੇਟ 'ਚ ਨਹੀਂ ਜਾਵਾਂਗਾ, ਇਹਨੂੰ ਬਹੁਤ ਵਾਰ ਜਿਹੜੇ ਅਭਿਆਸੀ ਕਿਸਮ ਦੇ ਨੇ ਉਹ ਡਿਫਰੈਂਟਲੀ ਇੰਟਰਪ੍ਰੇਟ ਕਰਦੇ ਨੇ, ਪਰ ਮੈਂ ਜਿਵੇਂ ਇੱਕ ਕਾਮਨ ਲੇਮੈਨ ਦੇ ਲਈ ਜਿੰਨਾ ਕੁ ਮੈਨੂੰ ਸਮਝ ਆਉਂਦਾ ਹੈ, ਮੈਂ ਇਹਨੂੰ ਇੰਟਰਪ੍ਰੇਟ ਕਰਨ ਦੀ ਕੋਸ਼ਿਸ਼ ਕਰਦਾ ਆਲਵੇਜ਼, ਕਿ ਇਹ ਜਿਹੜਾ ਅਸਮਾਨ ਹੈ, ਗਗਨ, ਦਸਮ ਦੁਆਰ, ਟਾਪ ਆਫ ਦਾ ਹੈਡ, ਇਸ ਦੇ ਵਿੱਚ ਰਸ ਭਰਿਆ ਹੋਇਆ ਹੈ ਰੱਬ ਦੀ ਯਾਦ ਦਾ, ਪਿਆਰ ਦਾ, ਨਾਮ ਦਾ, ਸਿਮਰਨ ਦਾ। ਔਰ ਉਹਦੇ 'ਚੋਂ ਕਿਉਂਕਿ ਇਹ ਉਸ ਭੱਠੀ 'ਚੋਂ ਜ਼ਾਹਰ ਹੈ ਕਿ ਜਦੋਂ ਤੁਸੀਂ ਲਿਕਰ ਬਣਾਉਂਦੇ ਹੋ ਉਦੋਂ ਕਿਵੇਂ ਉਹ ਭੱਠੀ, ਉਸ ਦਾ ਜਾਣਾ ਔਰ ਉਹਦੇ 'ਚੋਂ ਐਪੋਰੇਟ ਹੋ ਕੇ ਉਸ 'ਚੋਂ ਬੂੰਦ ਬੂੰਦ ਕਰਕੇ ਨਿਕਲਣਾ। ਮੈਟਾਫਰ ਇਹੀ ਇਸਤੇਮਾਲ ਹੈ, ਗਗਨ ਰਸਾਲ ਚੂਹੈ ਮੇਰੀ ਭਾਠੀ, ਕਿ ਅੰਦਰ ਜਿਹੜੀ ਭੱਠੀ ਹੈ ਉਸ ਰੱਬ ਦੀ ਯਾਦ ਦੀ, ਪਿਆਰ ਦੀ, ਉਸ ਨੇ ਮੇਰੇ ਉਸ ਗਗਨ 'ਚੋਂ ਜਿਹੜਾ ਰੱਬ ਦੇ ਪਿਆਰ ਦਾ ਰਸ ਚੋਰਿਆ। ਸੰਚ ਮਹਾਰਸ ਤਨ ਪਿਆ ਕਾਠੀ, ਕਿ ਮੇਰੇ ਅੰਦਰ ਸਿਰਫ ਤੇ ਸਿਰਫ ਹੁਣ ਰੱਬ ਦੀ ਯਾਦ ਦਾ ਅੰਮ੍ਰਿਤ ਹੈ, ਰੱਬ ਦੀ ਯਾਦ ਦਾ ਇਹ ਮਿਠਾਸ ਹੈ, ਐਲਿਗਜ਼ਰ ਹੈ। ਬਾਕੀ ਮੇਰੀ ਬਾਡੀ ਕਾਠੀ, ਇੱਕ ਲੱਕੜ ਵਾਂਗ ਬੇਜਾਨ ਹੋ ਚੁੱਕੀ ਹੈ, ਜਾਂ ਉਸ 'ਚ ਸੜ ਚੁੱਕੀ ਹੈ। ਹਉਮੈ ਦੀ ਅੱਗ ਜਿਹੜੀ ਹੈ ਮੇਰੇ ਅੰਦਰ ਨਹੀਂ ਹੈ। ਇਸ ਗਗਨ 'ਚੋਂ, ਉਹ ਰਸਾਲ 'ਚੋਂ ਮਿੱਠਾ ਅੰਮ੍ਰਿਤ ਜਿਹੜਾ ਉਹ ਤਿਪ ਤਿਪ ਚੋਂਦਾ, ਉਹਾਂ ਕੋ ਕਹੀਐ ਸਹਿਜ ਮਤਵਾਰਾ। ਹੁਣ ਸ਼ਰਾਬ ਪੀਣ ਵਾਲੇ ਨੂੰ ਵੀ ਜਿਹੜਾ ਉਹ ਸ਼ਰਾਬ ਦੇ ਨਸ਼ੇ 'ਚ ਮਤਵਾਲਾ ਹੁੰਦਾ, ਭਾਵੇਂ ਕੁਛ ਘੰਟਿਆਂ ਦਾ ਹੀ ਹੁੰਦਾ। ਤੇ ਇੱਥੇ ਉਹ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਇਹ ਦਿਨ ਰਾਤ ਚੜੀ ਜਾਣ ਵਾਲੀ ਖੁਮਾਰੀ ਹੈ। ਖੁਮਾਰ ਵੀ ਨਸ਼ੇ ਨੂੰ ਕਹਿੰਦੇ ਨੇ। ਕਬੀਰ ਸਾਹਿਬ ਕਹਿੰਦੇ ਨੇ, ਉਹਾਂ ਕੋ ਕਹੀਐ ਸਹਿਜ ਮਤਵਾਰਾ, ਮੇਰੇ ਅੰਦਰ ਸਹਿਜ ਹੈ, ਮੈਂ ਉਸ ਰੱਬ ਦੇ ਪਿਆਰ ਦੇ ਵਿੱਚ ਮਤਵਾਲਾ। ਪੀਵਤ ਰਾਮ ਰਸ ਗਿਆਨ ਵਿਚਾਰਾ, ਮੈਂ ਦਿਨ ਰਾਤ ਉਸ ਵਾਹਿਗੁਰੂ ਦੇ ਪਿਆਰ ਦਾ ਰਸ ਪੀਂਦਾ ਔਰ ਮੇਰੇ ਅੰਦਰ ਵਿਵੇਕ ਗਿਆਨ ਹੈ। ਸਹਿਜ ਕਲਾਲਨ ਜੋ ਮਿਲ ਆਈ, ਆਨੰਦ ਮਾਤੇ ਅੰਦਿਨ ਜਾਈ। ਹੁਣ ਜਿਵੇਂ ਇੱਥੇ ਅਕਸਰ ਉਰਦੂ ਸ਼ਾਇਰੀ ਦੇ ਵਿੱਚ ਇਸਤੇਮਾਲ ਹੁੰਦਾ ਕਿ ਜਿਹੜੀ ਸਾਕੀ ਜਾਪਾਨੀ ਲੈਂਗੁਏਜ ਸ਼ਰਾਬ ਦਾ ਨਾਂ ਹੈ, ਪਰ ਜਿਹੜੀ ਸ਼ਰਾਬ ਸਰਵ ਕਰਦੀ ਹੈ ਔਰਤ, ਉਹਨੂੰ ਵੀ ਸਾਕੀ ਕਿਹਾ ਜਾਂਦਾ। ਲੇਕਿਨ ਉਸ ਖਿੱਤੇ ਦੇ ਵਿੱਚ ਜਿਹੜਾ ਸ਼ਰਾਬ ਲੋਕ ਕੱਢਦੇ ਸੀ, ਕਲਾਲ ਕਬੀਲਾ ਸੀ, ਤੇ ਜਿਹੜੀਆਂ ਉਹਨਾਂ ਦੀਆਂ ਔਰਤਾਂ ਸਰਵ ਕਰਦੀਆਂ ਸੀ ਉਹਨਾਂ ਨੂੰ ਕਲਾਲਣ ਕਹਿੰਦੇ ਸੀ, ਕਿਉਂਕਿ ਕਲਾਲ ਔਰਤ। ਸੁਖਬੀਰ ਸਾਹਿਬ ਕਹਿੰਦੇ ਨੇ, ਸਹਿਜ ਕਲਾਲਨ ਜੋ ਮਿਲ ਆਈ, ਆਨੰਦ ਮਾਤੇ ਅੰਦਿਨ ਜਾਈ, ਕਿ ਇਹ ਜਿਹੜੇ ਰੱਬ ਦੇ ਪਿਆਰ ਦੀ ਸ਼ਰਾਬ ਦਾ ਨਸ਼ਾ ਮੈਨੂੰ ਹੈ, ਇਸ ਨੇ ਇਹ ਸਹਿਜ ਦੇ ਵਿੱਚ ਮੈਨੂੰ ਉਸ ਕਲਾਲਨ ਨੇ ਲੈ ਆਉਂਦਾ ਹੈ, ਉਸ ਰੱਬ ਦੇ ਨਾਂ ਦੇ ਨਸ਼ੇ ਨੇ। ਆਨੰਦ ਮਾਤੇ ਅੰਨ ਦਿਨ ਜਾਈ, ਅੰਨ ਦਿਨ ਹੈ ਸਵੇਰ ਸ਼ਾਮ, ਦਿਨੇ ਰਾਤ, ਕਿ ਮੈਂ ਆਨੰਦ ਦੇ ਵਿੱਚ ਰਤਿਆ ਹੋਇਆ ਦਿਨ ਰਾਤ ਉਸ ਰੱਬ ਦੇ ਪਿਆਰ ਦੇ ਨਸ਼ੇ ਦੇ ਵਿੱਚ ਝੂਮਦਾ। ਚੀਨਤ ਚੀਤ ਨਿਰੰਜਨ ਲਾਇਆ, ਕਹੋ ਕਬੀਰ ਤੋ ਅਨ ਪਾਉ ਪਾਇਆ। ਕਬੀਰ ਸਾਹਿਬ ਫਰਮਾਉਂਦੇ ਨੇ ਕਿ ਭਾਈ ਇਹ ਅਲਟੀਮੇਟਲੀ, ਚੀਨਤ ਹੁੰਦਾ ਕਿਸੇ ਚੀਜ਼ ਦੀ ਸ਼ਨਾਖਤ ਲੱਭਣਾ, ਕਿ ਅਲਟੀਮੇਟਲੀ ਜਿਹੜੀ ਮੇਰੇ ਅੰਦਰ ਦੀ ਭੁੱਖ ਸੀ, ਤੜਪ ਸੀ, ਮੇਰਾ ਸੁੰਦਰ ਕਹੋ ਮਿਲਿਆ ਕਿਤ ਗਲੀ, ਉਹਨੂੰ ਚੀਨਦਿਆਂ ਮੈਂ ਉਸ ਰੱਬ ਦੇ ਨਾਲ ਮੇਰੀ ਪ੍ਰੀਤ ਨਿਰਅੰਜਨ, ਜਿਸ ਦੀ ਕੋਈ ਸ਼ਕਲ ਨਹੀਂ ਹੈ, ਜਿਸ ਦਾ ਕੋਈ ਰੂਪ ਕੋਈ ਆਕਾਰ ਨਹੀਂ ਹੈ,
ਉਹ ਮੇਰੇ ਅੰਦਰ ਵਸਿਆ ਕਿਉਂਕਿ ਮੈਂ ਉਹਦੇ 'ਚ ਆਪਣਾ ਚਿੱਤ ਲਾਇਆ, ਆਪਣਾ ਮਨ ਜੋੜਿਆ। ਕਹੋ ਕਬੀਰ ਤੋ ਅਨਭਉ ਪਾਇਆ। ਕਬੀਰ ਸਾਹਿਬ ਕਹਿੰਦੇ ਨੇ ਕਿ ਇਹ ਐਕਸਪੀਰੀਅੰਸ, ਇਹ ਜੋ ਮੈਨੂੰ ਮਿਲਿਆ, ਮੈਂ ਜਿਸ ਲੈਵਲ ਦੇ ਉੱਤੇ ਪਹੁੰਚਿਆ, ਇਹ ਉਹਦੇ ਨਾਲ ਹੀ ਕਿ ਮੈਂ ਰੱਬ ਦੇ ਵਿੱਚ ਵਿਸ਼ਵਾਸ, ਉਸ ਦਾ ਪਿਆਰ, ਆਪਣੇ ਸਰੀਰ ਨੂੰ ਕਾਠੀ ਬਣਾਇਆ, ਲੱਕੜ ਬਣਾਇਆ, ਹਉਮੈ ਨੂੰ ਮਾਰਿਆ, ਔਰ ਉਸ ਦਾ ਨਤੀਜਾ ਹੈ ਕਿ ਪੀਵਤ ਰਾਮ ਰਸ ਗਿਆਨ ਵਿਚਾਰ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। SOS ਨਾਲ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।